ਤੇ ਦੂਜੀ ਗੱਲ ਮੁੱਖ ਮੰਤਰੀ ਦੀ ਪੇਸ਼ੀ ਦੀ ਵੀ ਕਰ ਲਈਏ ਸ਼ਰਮਾ ਜੀ। ਮੁੱਖ ਮੰਤਰੀ ਦੀ ਪੇਸ਼ੀ ਦੇ ਨਾਲ ਜਿਹੜਾ ਟਕਰਾਅ ਦੋ ਸ਼ਖਸੀਅਤਾਂ ਦੇ ਵਿਚਾਲੇ ਕਹਿ ਲਓ ਇਹ ਬਣਿਆ ਹੋਇਆ ਸੀਗਾ ਜੋ ਸਥਿਤੀ, ਕੀ ਉਹ ਨਿਬੜ ਗਈ ਹੈ ਹੁਣ? ਬਿਲਕੁਲ, ਇਹ ਟਕਰਾਅ ਮੁੱਖ ਮੰਤਰੀ ਤੇ ਜਥੇਦਾਰ ਵਿਚਾਲੇ ਨਜ਼ਰ ਆ ਰਿਹਾ ਸੀ। ਇਹ ਟਕਰਾਅ ਪੰਜਾਬ ਸਰਕਾਰ SGPC ਵਿਚਾਲੇ ਨਜ਼ਰ ਆ ਰਿਹਾ ਸੀ। ਇਹ ਟਕਰਾਅ ਆਮ ਆਦਮੀ ਪਾਰਟੀ ਬਨਾਮ ਸ਼੍ਰੋਮਣੀ ਅਕਾਲੀ ਦਲ ਨਜ਼ਰ ਆ ਰਿਹਾ ਸੀ। ਸੋ ਲੈ ਦੇ ਕੇ ਸਿਆਸੀ ਟਕਰਾਅ ਸੀ ਜਿਸ ਨੂੰ ਪੰਥਕ ਰੂਪ ਦੇ ਕੇ, ਧਾਰਮਿਕ ਰੂਪ ਦੇ ਕੇ ਸਾਹਮਣੇ ਲਿਆਂਦਾ ਗਿਆ। ਜੀ ਜੀ। ਮੁੱਖ ਮੰਤਰੀ ਹੋਰਾਂ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀਗੇ ਜੀ। ਉਹ ਭਾਸ਼ਾ ਬੋਲਦੇ ਨੇ ਧਾਰਮਿਕ ਸੰਸਥਾ ਬਾਰੇ, ਗੋਲਕਾਂ ਬਾਰੇ, ਹੈ ਨਾ। ਫਿਰ ਉਹਨਾਂ ਦੀਆਂ ਵੀਡੀਓ ਤੁਰੀਆਂ ਫਿਰਦੀਆਂ ਸੀਗੀਆਂ ਜੀ ਕਿ ਜੀ ਆ ਛਿੱਟਾ ਦੇਈ ਜਾਂਦੇ ਨੇ, ਆਹ ਕਰੀ ਜਾਂਦੇ ਨੇ, ਹੈ ਨਾ। ਫਿਰ ਉਹ ਗਾਇਕ ਵਾਲੇ ਮਸਲੇ ਤੇ ਇੱਕ ਸ਼ਬਦ ਪੜਿਆ ਨਹੀਂ ਪੜਿਆ, ਉੱਥੇ ਉਹ ਟਕਰਾ ਗਏ। ਇਸ ਤਰੀਕੇ ਕਰਨ ਨਾਲ ਫਿਰ ਉਹਨਾਂ ਦੇ ਕਿੰਨੇ ਹੀ ਮਸਲੇ ਤੇ ਸਫਾਈ ਸਰੂਪ ਵਾਲਾ ਮਾਮਲਾ FIR ਤੱਕ ਦਾ ਆ ਗਿਆ, 2 ਬੰਦੇ ਚੱਕਣ ਵਾਲਾ ਆ ਗਿਆ, SGPC ਨੂੰ ਘੇਰਾਬੰਦੀ ਕਰਨ ਦਾ ਆ ਗਿਆ। ਸੋ ਇਹ ਸਾਰੇ ਮਸਲੇ ਬਣਦੇ ਸਥਿਤੀ ਚ ਆ ਗਏ ਕਿ ਜੀ ਮੁੱਖ ਮੰਤਰੀ ਨੂੰ ਤਲਬ ਕਰ ਲਿਆ ਗਿਆ ਜੀ। ਹੁਣ ਮੁੱਖ ਮੰਤਰੀ ਜਦੋਂ ਪੇਸ਼ ਹੋਣ ਆਉਂਦੇ ਨੇ ਤਦ ਉਹ ਬਕਾਇਦਾ ਕਹਿੰਦੇ ਜੀ ਮੇਰੇ ਕੋਲ ਤਾਂ 25,000 ਸ਼ਿਕਾਇਤਾਂ ਆਈਆਂ ਨੇ SGPC ਦੇ ਖਿਲਾਫ। ਠੀਕ ਹੈ, ਮਤਲਬ ਤੁਸੀਂ ਚਲਾਨ ਪੇਸ਼ ਕਰਨ ਚੱਲੇ ਹੋ ਕਿਸੇ ਮਾਮਲੇ ਦਾ। 2 ਕਾਲੇ ਬੈਗ ਲੈ ਕੇ ਕਿ ਲਓ ਜੀ ਮੈਂ ਸ਼ਿਕਾਇਤਾਂ ਦੇਣ ਆਇਆ। ਪ੍ਰਵੀਨ ਜੀ 25,000 ਜੇ ਪੰਨੇ ਵੀ ਹੋਣ ਨਾ, ਇੱਕ ਪੰਨਾ ਹੀ ਜਿਹਦੇ ਪਰ ਸਿਆਹੀ ਨਾਲ ਕੁਝ ਲਿਖਿਆ ਵੀ ਨਾ ਹੋਵੇ। ਜੀ ਜੀ। ਮਤਲਬ 25,000 ਪੰਨਿਆਂ ਤੇ ਸਿਆਹੀ ਨਾਲ ਕੁਝ ਲਿਖਿਆ, ਸਿਆਹੀ ਦਾ ਵੀ ਵਜਨ ਹੋ ਗਿਆ ਹੋਊਗਾ। ਸਹੀ ਹੈ, ਬਿਲਕੁਲ। ਖਾਲੀ ਪੰਨਿਆਂ ਦਾ ਹੀ ਵਜਨ ਇੱਕ ਹੱਥ ਨਾਲ ਚੱਕ ਕੇ ਲੈ ਕੇ ਤੁਸੀਂ, ਕਮਾਲ ਆ ਵੀ, ਬੜੀ ਸ਼ਕਤੀ ਬਣ ਗਈ ਸੀ ਤੁਹਾਡੇ ਤਾਂ। ਜੀ ਜੀ ਜੀ। ਇੰਨੇ ਹਲਕੇ ਹੋ ਗਏ 25,000 ਸ਼ਿਕਾਇਤਾਂ, ਮਤਲਬ ਮਜ਼ਾਕ। ਅੱਛਾ, SGPC ਖਿਲਾਫ ਸ਼ਿਕਾਇਤ ਹੋਵੇ, ਲੋਕ ਕਿਸੇ ਵੀ ਪੰਥਕ ਧਿਰ ਕੋਲ, ਪੰਥਕ ਸੰਸਥਾ ਕੋਲ, ਅਕਾਲ ਤਖਤ ਸਾਹਿਬ ਕੋਲ, ਕਿਸੇ ਧਾਰਮਿਕ ਸੰਸਥਾ ਕੋਲ, ਕਿਸੇ ਵਿਅਕਤੀ ਕੋਲ ਜਾਣ ਦੀ ਬਜਾਏ ਸਰਕਾਰ ਕੋਲ ਆ ਰਹੇ ਨੇ। ਸਰਕਾਰ ਕੋਲੇ ਚਲੇ ਗਏ। ਸਹੀ ਗੱਲ, ਬਿਲਕੁਲ। ਕਮਾਲ ਆ, ਮੁੱਖ ਮੰਤਰੀ ਸਾਹਿਬ ਐਡੇ ਵੱਡੇ ਸਿੱਖ ਬਣ ਗਏ। ਤਾਂ ਅੱਜ ਪਤਾ ਲੱਗਿਆ ਸਾਨੂੰ ਤਾਂ। ਚਲੋ, ਪਰ ਮੁੱਖ ਮੰਤਰੀ ਸਾਹਿਬ ਦਾ ਜੋ ਜਾਣ ਦਾ ਤਰੀਕਾ ਸੀ, ਜੋ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਤਰੀਕਾ ਸੀ, ਉਹਨਾਂ ਨੇ ਇਸ ਭਾਵ ਨੂੰ ਉਭਾਰਿਆ ਕਿ ਮੈਂ ਬਤੌਰ ਮੁੱਖ ਮੰਤਰੀ ਨਹੀਂ ਆਇਆ, ਮੈਂ ਬਤੌਰ ਸ਼ਰਧਾਲੂ ਆਇਆ ਜੀ। ਉਹਨਾਂ ਦੀ ਬੋਡੀ ਲੈਂਗੁਏਜ ਬੜੀ ਨਮਰ ਸੀ, ਬੜੇ ਨਿਮਾਣੇ ਉਹਨਾਂ ਚ ਨਜ਼ਰ ਆਈ। ਉਹਨਾਂ ਦੀ ਤੋਰ, ਉਹਨਾਂ ਦੀ ਅੱਖਾਂ ਦੀ ਨਿਮਰਤਾ, ਉਹਨਾਂ ਦੇ ਹੱਥਾਂ ਦਾ ਜੁੜੇ ਹੋਣਾ, ਹੈ ਨਾ, ਉਹ ਬੜੇ ਅਦਬ ਨਾਲ ਪੇਸ਼ ਹੋਏ। ਬੇਸ਼ੱਕ ਸਮੇਂ ਨੂੰ ਲੈ ਕੇ ਖਾਸਾ ਘਸਮਾਨ ਪਿਆ ਰਿਹਾ। ਪਹਿਲਾਂ 10 ਵਜੇ ਸੀ, ਫਿਰ 4:30 ਹੋ ਗਿਆ, ਫਿਰ 11 ਕਰ ਲਿਆ, ਫਿਰ 12 ਕਰ ਲਿਆ, ਫਿਰ ਚਲੋ ਜੀ ਲੈ ਦੇ ਕੇ 11-12 ਦੇ ਵਿਚਾਲੇ ਮੁੱਖ ਮੰਤਰੀ ਸਾਹਿਬ ਆ ਗਏ। ਤੇ ਜੀ ਉਹਨਾਂ ਨੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ, ਫਿਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਪੇਸ਼ ਹੋਣ ਲਈ 2 ਕਾਲੇ ਬੈਗ ਲੈ ਕੇ ਗਏ। ਜੀ ਜੀ। ਤੇ ਕਹਿੰਦੇ ਜੱਦਾ ਸਾਹਿਬ ਨੇ ਕਹਿਤਾ ਕਿ ਠੀਕ ਹੈ, ਰੱਖ ਦੋ ਉਧਰ। ਉਸ ਤੋਂ ਬਾਅਦ ਕਹਿੰਦੇ ਜੀ ਇਹਨਾਂ ਨੂੰ ਸਵਾਲ ਜਵਾਬ ਹੋਏ। 40 ਮਿੰਟ ਦੀ ਪੇਸ਼ੀ ਚੱਲੀ। ਠੀਕ ਹੈ ਜੀ। 40 ਮਿੰਟ ਦੀ ਪੇਸ਼ੀ ਚ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਜੀ ਕਿਹਾ ਕਿ ਮੈਨੂੰ ਤਾਂ ਜੀ ਪੂਰੀ ਤਰ੍ਹਾਂ ਮਰਿਆਦਾ ਦਾ ਨਹੀਂ ਗਿਆਨ ਜੀ, ਮੈਂ ਤਾਂ ਅਣਜਾਣ ਆ ਜੀ, ਮੈਂ ਤਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਜੀ, ਮੈਂ ਤਾਂ ਮੱਥਾ ਟੇਕਣ ਆਉਣਾ ਜੀ, ਮੈਂ ਮੱਥਾ ਲਾਉਣ ਥੋੜਾ ਆਉਣਾ ਜੀ, ਹੈ ਨਾ, ਮੇਰੀ ਕੀ ਔਕਾਤ ਜੀ, ਮੇਰੀ ਕੀ ਹਿੰਮਤ। ਸੋ ਇਸ ਤਰੀਕੇ ਕਰਨਾ ਕਹਿੰਦੇ ਉਹਨੇ ਪੱਖ ਰੱਖਿਆ। ਜਥੇਦਾਰ ਸਾਹਿਬ ਨੇ ਖੁਦ ਆ ਕੇ ਮੀਡੀਆ ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਮੰਨੀ ਹੈ ਕਿ ਮੈਂ ਮਰਿਆਦਾ ਤੋਂ ਪੂਰੀ ਤਰ੍ਹਾਂ ਵਾਕਫ ਨਹੀਂ, ਮੇਰੇ ਸ਼ਬਦ ਚੋਣ ਗਲਤ ਸੀ, ਮੇਰਾ ਤਰੀਕਾ ਗਲਤ ਸੀ, ਅੱਗੇ ਨੂੰ ਮੈਂ ਇੰਝ ਨਹੀਂ ਕਰੂੰਗਾ। ਕਹਿੰਦੇ ਮੈਂ ਉਹਨਾਂ ਨੂੰ ਸਿੱਖ ਮਰਿਆਦਾ ਦੀ, ਸਿੱਖ ਰਹਿਤ ਮਰਿਆਦਾ ਦੀ ਕਾਪੀ ਦੇ ਦਿੱਤੀ ਆ ਜੀ, ਕੋਈ ਇਹਨੂੰ ਪੜ੍ਹਨ ਸਮਝਣ। ਤੇ ਜਥੇਦਾਰ ਸਾਹਿਬ ਨੇ ਇਹ ਵੀ ਕਿਹਾ ਕਿ 328 ਸਰੂਪਾਂ ਦੇ ਮਾਮਲੇ 169 ਵਾਲੇ ਮਾਮਲੇ ਤੇ ਵੀ ਉਹਨਾਂ ਨੇ ਮੰਨਿਆ ਕਿ ਮੈਂ ਕਾਹਲ ਕਰ ਗਿਆ ਜੀ। ਸਹੀ ਹੈ। ਕਿ ਜੇ ਉੱਥੇ ਮੰਨ ਰਹੇ ਹੋ ਫਿਰ ਬਾਹਰ ਮੀਡੀਆ ਚ ਕਿਉਂ ਨਹੀਂ ਬੋਲਿਆ? ਕਿਉਂ ਨਹੀਂ ਬੋਲੇ? ਜਾਂ ਕੱਲ ਨੂੰ ਓਡੀ ਵੱਡੀ ਸਟੇਜ ਤੇ ਮਾਫੀ ਮੰਗੋਗੇ ਫਿਰ ਜਿਹੜੀ ਵੱਡੀ ਸਟੇਜ ਤੇ ਐਲਾਨ ਕੀਤਾ। ਇਹ ਕੱਲਾ ਉਹ ਸੰਸਥਾ ਦਾ ਸਵਾਲ ਨਹੀਂ ਹੈ, ਇਹ ਲੋਕ ਭਾਵਨਾ ਨਾਲ ਵੀ ਧੋਖਾ ਹੈ। ਇਹ ਗੁਰੂ ਗ੍ਰੰਥ ਸਾਹਿਬ ਚ ਆਸਥਾ ਰੱਖਣ ਵਾਲਿਆਂ ਨਾਲ ਵੀ ਖਿਲਵਾੜ ਹੈ ਜੇ ਤੁਸੀਂ ਇੰਜ ਕਰ ਰਹੇ ਹੋ। ਇਹ ਵੀ ਇੱਕ ਬੇਅਦਬੀ ਹੈ। ਸੋ ਇਹਦੇ ਲਈ ਫਿਰ ਉਸੇ ਸੰਗਤ ਕੋਲ ਆ ਕੇ ਮਾਫੀ ਮੰਗੋਗੇ? ਇਹ ਸਵਾਲ ਖੜਾ ਹੈ। ਪਰ ਮੁੱਖ ਮੰਤਰੀ ਸਾਹਿਬ ਦੀ ਸਮੁੱਚੀ ਪੇਸ਼ੀ ਤੋਂ ਬਾਅਦ ਜਿਵੇਂ ਮੁੱਖ ਮੰਤਰੀ ਆ ਕੇ ਮੀਡੀਆ ਚ ਗੱਲ ਕਰ ਰਹੇ ਸੀ, ਚੁਣ ਕੇ ਸ਼ਬਦ ਬੋਲ ਰਹੇ ਸੀ, ਹਰਮੇ ਨਾਲ ਬੋਲ ਰਹੇ ਸੀ, ਕਦੇ ਕਦੇ ਮਤਲਬ ਸ਼ਬਦ ਗਵਾਚ ਜਾਂਦੇ ਸੀ, ਉਹ ਘਬਰਾਹਟ ਵੀ ਨਜ਼ਰ ਆ ਰਹੀ ਸੀ ਕੁਛ। ਤੇ ਦੂਸਰੇ ਪਾਸੇ ਜਥੇਦਾਰ ਸਾਹਿਬ ਨੇ ਆ ਕੇ ਜਿਵੇਂ ਤਸੱਲੀ ਪ੍ਰਗਟਾਈ, ਉਹ ਪੂਰੀ ਤਰ੍ਹਾਂ ਖੁਸ਼ ਨਜ਼ਰ ਆਏ ਮੁੱਖ ਮੰਤਰੀ ਸਾਹਿਬ ਦੀ ਸਪਸ਼ਟੀਕਰਨ ਤੋਂ। ਮੈਨੂੰ ਲੱਗਦਾ ਜਿਵੇਂ ਬੈਕਡੋਰ ਆਖਰ ਚ ਸਮੇਂ ਨੂੰ ਲੈ ਕੇ ਮਤਲਬ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੇ
ਸਕੱਤਰੇ ਦੇ ਅਧਿਕਾਰੀਆਂ 'ਚ ਤਾਲਮੇਲ ਬੈਠ ਗਿਆ ਸੀ, ਕਿਤੇ ਪੇਸ਼ੀ ਤੇ ਹੋਰ ਮਾਮਲਿਆਂ 'ਚ ਵੀ ਤਾਲਮੇਲ ਤਾਂ ਨਹੀਂ ਬੈਠ ਗਿਆ ਗੁਪਤ ਤਰੀਕੇ ਨਾਲ। ਸਹੀ ਹੈ, ਬਿਲਕੁਲ। ਇਹ ਵੀ ਸੰਭਾਵਨਾ ਉੱਭਰੀ ਹੈ ਕਿ ਮਾਮਲਾ ਤਾਂ ਨਿਬੜ ਗਿਆ ਸਮਝ ਲਓ ਜੀ। ਹੁਣ ਜਥੇਦਾਰ ਸਾਹਿਬ ਨੇ ਕਹਿ ਤਾਂ ਦਿੱਤਾ ਕਿ ਪੰਜ ਸਿੰਘ ਸਾਹਿਬਾਨ ਦੀ ਬੈਠਕ 'ਚ ਸਪਸ਼ਟੀਕਰਨ ਦੇ ਵਿਚਾਰ ਕਰਾਂਗੇ ਜੀ, ਪਰ ਮੈਨੂੰ ਲੱਗਦਾ ਜੋ ਵੀ ਵਿਚਾਰ ਹੋਊਗਾ ਇਹ ਹੋਊਗਾ ਜੀ ਠੀਕ ਆ, ਮੁੱਖ ਮੰਤਰੀ ਜੀ ਨੇ ਅੱਗੇ ਲਈ ਕਹਿਤਾ ਕਿ ਮੈਂ ਧਿਆਨ ਰੱਖੂੰਗਾ, ਹੁਣ ਮਾਫੀ ਮੰਗੇ, ਚਲੋ ਜੀ ਗੱਲ ਖਤਮ ਕਰੋ, ਕਿਉਂਕਿ ਜੀ ਉਹ ਤਾਂ ਪੂਰਨ ਸਿੱਖ ਵੀ ਨਹੀਂ ਗਾ, ਉਹਨੂੰ ਆਪਾਂ ਤਨਖਾਹ ਕੀ ਲਾ ਸਕਦੇ ਹਾਂ। ਅਜੇ ਤਾਂ ਮਾਮਲਾ ਇਹ ਖੜਾ ਕਿ ਬੁਲਾਇਆ ਜਾ ਸਕਦਾ ਸੀ ਕਿ ਨਹੀਂ ਬੁਲਾਇਆ ਜਾ ਸਕਦਾ, ਸਹੀ ਗੱਲ। ਤੇ ਹੁਣ ਫਿਰ ਤਨਖਾਹ ਵਾਲਾ ਮਾਮਲਾ ਨਵਾਂ ਵਿਵਾਦ ਖੜਾ ਹੋ ਜਾਊਗਾ। ਲੋਕ ਤਾਂ ਇਹ ਵੀ, ਮੈਂ ਲੋਕਾਂ ਤੋਂ ਭਾਵ ਮੇਰਾ ਸਿੱਖ ਵਿਦਵਾਨਾਂ ਤੋਂ ਇੱਥੇ, ਮੈਂ ਸਿੱਖ ਵਿਦਵਾਨਾਂ ਨੂੰ ਸੁਣ ਰਿਹਾ ਸੀ, ਉਹਨਾਂ ਨਾਲ ਕਈਆਂ ਨਾਲ ਗੱਲ ਹੋਈ, ਕਈਆਂ ਦਾ ਪੱਖ ਜਾਣਨ ਦੀ ਮੈਂ ਕੋਸ਼ਿਸ਼ ਕੀਤੀ। ਉਹ ਕਹਿੰਦੇ ਕੀ ਜਥੇਦਾਰ ਸਾਹਿਬ ਆਪਣਾ ਵੱਖਰਾ ਮੱਠ ਬਣਾ ਰਹੇ ਨੇ ਉੱਥੇ? ਸਹੀ ਹੈ, ਸਵਾਲ ਹੋਣਗੇ। ਉਹ ਕਹਿ ਰਹੇ ਨੇ ਜੀ ਮੈਂ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਨਹੀਂ, ਮੈਂ ਅਕਾਲ ਤਖਤ ਦਾ ਸਕੱਤਰੇ ਸੱਦਿਆ। ਕਹਿੰਦੇ ਸਕੱਤਰੇ ਤਾਂ ਅਕਾਲ ਤਖਤ ਸਾਹਿਬ ਦਾ ਹੈ ਤੇ ਅਕਾਲ ਤਖਤ ਸਾਹਿਬ ਦੇ ਅੰਦਰ ਹੈ ਤੇ ਉੱਥੇ ਵੱਖਰੀ ਮਰਿਆਦਾ ਨਹੀਂ ਹੈ। ਉਹ ਕਹਿੰਦੇ ਜਥੇਦਾਰ ਨੇ ਨਵੀਂ ਮਰਿਆਦਾ ਤੌਰ ਤੇ ਕੱਲ ਨੂੰ ਤਾਂ ਕੋਈ ਹੋਰ ਰਾਹ ਪੈ ਜਾਊਗਾ ਇਹ। ਸਹੀ ਹੈ। ਤੋ ਇਸ ਦੇ ਉੱਤੇ ਕੀ ਬਹਿਸ ਨੂੰ ਵੀ ਨਿਬੇੜ ਰਹੇ ਨੇ ਜਥੇਦਾਰ ਸਾਹਿਬ ਕਿ ਅੱਗੇ ਨੂੰ ਮੈਂ ਚੈਪਟਰ ਬੰਦ ਕਰਦਾ ਜੀ। ਇਸ ਲਈ ਉਹ ਹੁਣ ਇਹਦੇ ਤੇ, ਕਿਉਂਕਿ ਤਨਖਾਹ ਵਾਲਾ ਸਵਾਲ ਤਾਂ ਖੜਾ, ਫਿਰ ਜੇ ਗੁਨਾਹ ਕਬੂਲ ਹੋ ਗਏ ਫਿਰ ਤਨਖਾਹ ਲੱਗਣੀ ਵੀ ਬਣਦੀ ਹੈ। ਪਰ ਕੀ ਉਹ ਸਪਸ਼ਟੀਕਰਨ ਦੇ ਤਸੱਲੀ ਪ੍ਰਗਟਾ ਕੇ ਇਸ ਚੈਪਟਰ ਨੂੰ ਬੰਦ ਕਰਨ ਜਾ ਰਹੇ ਨੇ? ਕੀ ਇਹ ਮਾਮਲਾ ਜਥੇਦਾਰ ਤੇ ਮੁੱਖ ਮੰਤਰੀ ਵਿਚਾਲੇ ਨਿਬੜਿਆ ਕਿ ਕੀ ਇਹ ਮਾਮਲਾ ਸਰਕਾਰ ਤੇ ਐਸਜੀਪੀਸੀ ਵਿਚਾਲੇ ਨਿਬੜ ਗਿਆ? ਤੇ ਕੀ ਇਹ ਮਾਮਲਾ ਇੱਥੇ ਵੀ ਨਿਬੜ ਗਿਆ ਕਿ ਸਾਡੇ ਮਤਲਬ ਇਸ ਧਾਰਮਿਕ ਸੰਸਥਾ ਦੇ ਆਕਾ ਸੁਖਬੀਰ ਬਾਦਲ ਨੂੰ ਨਹੀਂ ਛੇੜੋਗੇ ਤੁਸੀਂ, ਅਸੀਂ ਤੁਹਾਨੂੰ ਨਹੀਂ ਛੇੜਦੇ? ਜੀ ਸਹੀ ਹੈ। ਕਿੱਥੇ ਨਿਬੜੇ? ਆਉਂਦੇ ਚੰਦ ਦਿਨਾਂ 'ਚ ਸੰਕੇਤ ਮਿਲਣ ਲੱਗ ਜਾਣਗੇ, ਸਾਰਾ ਕੁਝ ਦਿਖਣ ਲੱਗ ਜਾਊਗਾ। ਜੇ ਸਿੱਟ ਵੀ ਸੌਂ ਗਈ ਹੁਣ ਹੈ, ਜੇ ਇਸ ਮਸਲਿਆਂ ਤੋਂ ਸਰਕਾਰ ਨੇ ਵੀ ਪਿੱਠ ਕਰ ਲਈ ਹੈ ਤੇ ਐਸਜੀਪੀਸੀ ਵੀ ਇਸ ਮਸਲੇ ਤੇ ਬੋਲਣ ਤੋਂ ਕਿਨਾਰਾ ਕਰ ਗਈ, ਸਮਝ ਲਓ ਮਾਮਲਾ ਸੈਟਲ ਹੋ ਗਿਆ। ਤੇ ਜੇ ਕਿਸੇ ਤਰੀਕੇ ਕਾਰਨ ਨਾਲ ਅੱਗੇ ਵੱਧ ਕੇ ਕਿਸੇ ਸਿਰੇ ਲਾਉਂਦੇ ਨੇ ਤਾਂ ਸਰਕਾਰ ਦਾ ਇਹ ਵੀ ਚੁਣੌਤੀ ਹੈ ਕਿ 328 ਰੁਪਏ ਦਾ ਮਾਮਲਾ ਤਾਂ ਨਿਬੇੜੋ, ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਵੀ ਦੋਸ਼ੀਆਂ ਨੂੰ ਕਟਹਿਰੇ 'ਚ ਲਿਆਓ, ਫਿਰ ਲੱਗੇਗਾ ਕਿ ਤੁਸੀਂ ਸੱਚਮੁੱਚ ਕੌਮ ਦੀ ਪੰਥ ਦੀ ਸੇਵਾ ਕਰਨਾ ਹੈ। ਜੀ ਸਹੀ ਹੈ, ਬਿਲਕੁਲ।